ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਅਜੋਕੇ ਵੇਲੇ ਦੀਆਂ ਲੋੜਾਂ ਥੋੜ੍ਹਾ ਅਜਿਹੀਆਂ ਨੇ ਜਿਨ੍ਹਾਂ ਨੂੰ ਪੂਰੀਆਂ ਕਰਕੇ ਅਸੀਂ ਵੇਲ ਨਾ ਟੁਰ ਸਕਦੇ ਹਾਂ। ਜੇ ਕੋਈ ਇਹ ਸੋਚੇ ਕਿ ਅੱਜ ਤੋਂ 100 ਸਾਲ ਪਿੱਛੇ ਰਹਿੰਦੇ ਹੋਇਆਂ ਅਜੋਕੇ ਵੇਲੇ ਵਿੱਚ ਆਪਣੀ ਰਹਿਤਲ ਦੀ ਗੱਲ ਕੀਤੀ ਜਾ ਸਕਦੀ ਹੈ ਜਾਂ ਆਪਣੀ ਬੋਲੀ ਨੂੰ ਅੱਗੇ ਵਧਾਇਆ ਜਾ ਸਕਦਾ ਹੈ, ਤਾਂ ਮੈਂ ਉਸ ਬੰਦੇ ਨੂੰ ਕਮਲਾ ਹੀ ਆਖਾਂਗਾ। ਅੱਜ ਕਿਤਾਬ ਡਿਜੀਟਲ ਹੋ ਚੁੱਕੀ ਅਤੇ ਸ਼ਾਇਰੀ ਇੰਟਰਨੈੱਟ ਉੱਤੇ ਸ਼ਾਇਰ ਦੀ ਆਪਣੀ ਜ਼ਬਾਨੀ ਦਸਤਿਆਬ ਹੈ। ਕਹਾਣੀ ਥੀਏਟਰ ਤੋਂ ਨਿਕਲ ਕੇ ਸਿਨੇਮਾ ਤੱਕ ਆਪਣੀ, ਅਤੇ ਹੁਣ ਸਿਨੇਮਾ ਵੀ ਡਿਜੀਟਲ ਹੋ ਚੁੱਕਿਆ ਹੈ। ਤੁਸੀਂ ਇੰਟਰਨੈੱਟ ਰਾਹੀਂ ਆਪਣੀ ਮਰਜ਼ੀ ਦੀ ਕੋਈ ਵੀ ਕਹਾਣੀ ਸੁਣ ਸਕਦੇ ਹੋ ਅਤੇ ਆਪਣੀ ਪਸੰਦ ਦਾ ਮੌਜੂ ਚੁਣ ਕੇ ਉਹਦੇ ਉੱਤੇ ਬਣਨ ਵਾਲੀਆਂ ਫਿਲਮਾਂ ਹੀ ਵੇਖ ਸਕਦੇ ਹੋ। ਇਹ ਸਭ ਕੁਝ ਤੁਹਾਡੇ ਇੱਕ ਕਲਿੱਕ ਉੱਤੇ ਦਸਤਿਆਬ ਹੈ। ਇੰਟਰਨੈੱਟ ਅਜਿਹੀ ਇਜਾਦ ਹੈ ਜਿਹਨੇ ਡਿਜੀਟਲ ਦੁਨੀਆ ਦੀ ਬੁਨਿਆਦ ਰੱਖ ਕੇ ਵੱਖੋ ਵੱਖ ਮੁਲਕਾਂ 'ਚ ਵਸਦੇ ਇੱਕੋ ਜਿਹਾ ਵਿਚਾਰ ਰੱਖਣ ਵਾਲੇ ਜੋੜ ਦਿੱਤਾ ਹੈ। ਵੰਨ ਸੁਵੰਨੇ ਪਲੇਟਫਾਰਮ ਸਾਹਮਣੇ ਆਏ ਅਤੇ ਵੰਨ ਸੁਵੰਨੀਆਂ ਮੁਲਾਕਾਤਾਂ ਦੇ ਬਹਾਨੇ ਮੇਰੀ ਨਸਲ ਦੇ ਲੋਕ ਸ਼ੁਰੂ ਵਿੱਚ ਇੰਟਰਨੈੱਟ ਨੂੰ ਸ਼ੈਤਾਨੀ ਚਰਖਾ ਸਮਝਦੇ ਰਹੇ। ਅਜਿਹੀ ਦੁਨੀਆ ਜਿੱਥੇ ਬੁਰਾਈ ਦਾ ਡੇਰਾ ਹੋਵੇ, ਨਸਲਾਂ ਬਰਬਾਦ ਹੋ ਰਹੀਆਂ ਹੋਵਣ ਅਤੇ ਇਖਲਾਕੀਆਤ ਦੇ ਜਨਾਜ਼ੇ ਉੱਠ ਰਹੇ ਹੋਵਣ, ਫਿਰ ਵੇਲੇ ਨੇ ਸਾਬਤ ਕੀਤਾ ਕਿ ਨਹੀਂ ਬੇਲੀਓ, ਜਿਵੇਂ ਸਾਡਾ ਮੌਲਵੀ ਰੇਲ ਗੱਡੀ ਦੇ ਸਪੀਕਰ ਦੇ ਖਿਲਾਫ ਫਤਵੇ ਦਿੰਦਾ ਸੀ ਕਿ ਸਭ ਕਾਫਰਾਂ ਦੀ ਇਜਾਦਾਂ ਨੇ, ਇਹਨੂੰ ਸ਼ੈਤਾਨੀ ਆਖ ਕੇ ਇਹਨਾਂ ਦੇ ਬਾਈਕਾਟ ਦੀ ਤਰਗੀਬ ਦਿੰਦਾ ਸੀ। ਫਿਰ ਉਹ ਆਪ ਇਹਨਾਂ ਨਾਲ ਅਜਿਹਾ ਜੁੜਿਆ ਕਿ ਹੁਣ ਸਪੀਕਰ ਦਾ ਨਾਂ ਆਉਂਦਿਆਂ ਹੀ ਮੌਲਵੀ ਜ਼ੇਨ 'ਚ ਆ ਜਾਂਦਾ ਹੈ। ਇੰਝ ਹੀ ਵੇਲਾ ਗੁਜ਼ਰਨ ਦੇ ਨਾਲ ਜਿਹੜੇ ਲੋਕ ਇੰਟਰਨੈੱਟ ਦੇ ਡਿਜੀਟਲ ਦੁਨੀਆ ਦੇ ਖਿਲਾਫ ਸਨ, ਫਿਰ ਉਹ ਆਪ ਇਹਦੇ ਨਾਲ ਇੰਝ ਜੁੜ ਗਿਆ ਜਿਵੇਂ ਇੱਕ ਦੂਜੇ ਦਾ ਲਾਜ਼ਮੀ ਮਲਜ਼ੂਮ ਹਿੱਸਾ ਹੋਵਣ। ਵੇਲੇ ਨੇ ਫੈਸਲਾ ਸੁਣਾਇਆ ਕਿ ਤੁਸੀਂ ਉਹਦੇ ਨਾਲ ਚੱਲਣਾ ਹੈ, ਉਹਨੂੰ ਆਪਣੇ ਤਾਬੇ ਕਰਨ ਦਾ ਨਹੀਂ ਸੋਚਣਾ। ਜੇ ਤੁਸੀਂ ਸੋਚੋਗੇ ਫਿਰ ਅਜਿਹਾ ਕੁਰਾਈ ਪਵੋਗੇ ਜਿਹਦੀ ਕੋਈ ਮੰਜ਼ਿਲ ਨਹੀਂ ਹੋਵੇਗੀ। ਡਿਜੀਟਲ ਦੌਰ ਦਾ ਮੁਸਾਫਰ ਹੋਣਾ ਕਿੰਨਾ ਜ਼ਰੂਰੀ ਹੈ, ਇਹ ਗੱਲ ਮੈਂ ਉਦੋਂ ਹੀ ਸਮਝ ਗਿਆ ਸਾਂ ਜਦ ਅਖਬਾਰ ਦੀ ਕੰਪੋਜ਼ਿੰਗ ਕਾਤਬ ਦੀ ਥਾਵੇਂ ਕੰਪਿਊਟਰ ਰਾਹੀਂ ਹੋਣ ਦੀ ਦੱਸ ਪਈ। ਮੈਂ ਇਹ ਗੱਲ ਬੜੇ ਫਖਰ ਨਾਲ ਬਿਆਨ ਕਰਦਾ ਹਾਂ ਕਿ ਲਾਹੌਰ ਸ਼ਹਿਰ ਵਿੱਚ ਜਿਹੜੇ ਅਖਬਾਰ ਸਭ ਤੋਂ ਪਹਿਲਾਂ ਕੰਪਿਊਟਰ ਰਾਹੀਂ ਛਪਣਾ ਸ਼ੁਰੂ ਹੋਏ, ਉਹਨਾਂ ਵਿੱਚ ਰੋਜ਼ਗਾਰ ਭੁਲੇਖਾ ਅਤੇ ਰੋਜ਼ਗਾਰ ਪੋਸਟਮਾਰਟਮ ਸ਼ਾਮਲ ਸੀ। ਜਿਨ੍ਹਾਂ ਅਖਬਾਰਾਂ ਨੇ ਸ਼ੁਰੂ ਵਿੱਚ ਹੀ ਆਪਣੇ ਕੰਪਿਊਟਰ ਸੈਕਸ਼ਨ ਦੀ ਬੁਨਿਆਦ ਰੱਖ ਲਈ, ਉਹਨਾਂ ਵਿੱਚ ਅਸੀਂ ਵੀ ਸ਼ਾਮਲ ਸਾਂ। ਜਿਹੜੇ ਇਸ ਦੌਰ ਵਿੱਚ ਨਾ ਰਲ ਸਕੇ, ਵੇਲੇ ਨੇ ਉਹਨਾਂ ਨੂੰ ਮਜਬੂਰ ਕੀਤਾ, ਫਿਰ ਜਾਂ ਜੋ ਫੀਲਡ ਹੀ ਛੱਡ ਗਿਆ ਜਾਂ ਫਿਰ ਇਸ ਕਬੀਲੇ ਦਾ ਹਿੱਸਾ ਬਣ ਗਿਆ ਜਿਹਨੇ ਡਿਜੀਟਲ ਦੌਰ ਦੀ ਬੇੜੀ ਉੱਤੇ ਚੜ੍ਹ ਕੇ ਆਗਾ ਦੇ ਸਫ਼ਰ ਦਾ ਆਰ ਕਰਨਾ ਸੀ। ਸੱਜਣ ਪਿਆਰਿਓ, ਗੱਲ ਕਰਨ ਦਾ ਮਕਸਦ ਇਹ ਹੈ ਕਿ ਵੇਲਾ ਆਪਣੀਆਂ ਲੋੜਾਂ ਲੈ ਕੇ ਆਉਂਦਾ ਹੈ। ਅੱਜ ਡਿਜੀਟਲ ਦੌਰ ਹੈ, ਤੁਸੀਂ ਜੇਕਰ ਇਹਦੇ ਨਾਲ ਨਹੀਂ ਰਲੋਗੇ ਤਾਂ ਫਿਰ ਬਹੁਤ ਪਿਛਾਂਹ ਰਹਿ ਜਾਓਗੇ। ਸਾਡੀ ਬੋਲੀ ਦੀ ਮੁੱਢਲੀ ਲੋੜ ਅੱਜ ਡਿਜੀਟਲ ਦੌਰ ਨਾਲ ਰਲ ਕੇ ਟੁਰਨਾ ਹੈ। ਆਪਣੀ ਮਾਜ਼ੀ ਉੱਤੇ ਫਖਰ ਕਰਨਾ ਅਤੇ ਆਪਣੇ ਹੀਰੋਜ਼ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਪਰ ਜੇਕਰ ਇਹਦੀਆਂ ਯਾਦਾਂ ਅਸੀਂ ਡਿਜੀਟਲ ਦੁਨੀਆ ਦੇ ਹਵਾਲੇ ਨਹੀਂ ਕਰਾਂਗੇ ਤਾਂ ਫਿਰ ਇੱਕ ਦਿਨ ਆਵੇਗਾ ਜਦ ਆਉਣ ਵਾਲੀਆਂ ਨਸਲਾਂ ਇਹਨਾਂ ਦੇ ਨਾਮ ਹੀ ਯਾਦ ਹੀ ਰੱਖਣਗੀਆਂ। ਦੁੱਲਾ ਭੱਟੀ, ਜਸਦ ਖੋਖਰ, ਅਹਿਮਦ ਖਾਂ ਖਰਲ, ਭਗਤ ਸਿੰਘ ਅਤੇ ਹੋਰ ਅਜਿਹੇ ਸੂਰਮੇ ਜਿਹਨਾਂ ਨੇ ਆਪਣੇ ਲਹੂ ਨਾਲ ਆਜ਼ਾਦੀ ਦਾ ਦੀਵਾ ਬਾਲਿਆ, ਉਹਨੂੰ ਡਿਜੀਟਲ ਦੌਰ ਵਿੱਚ ਜ਼ਿੰਦਾ ਰੱਖਣਾ ਬਹੁਤ ਹੀ ਜ਼ਰੂਰੀ ਹੈ। ਇਸ ਹਿੱਸੇ ਵਿੱਚ ਪੰਜਾਬੀ ਮੀਡੀਆ ਦਾ ਇੱਕ ਵੱਡਾ ਡਿਪਾਰਟਮੈਂਟ ਹੈ ਜਿਹੜਾ ਤਾਰੀਖੀ ਹਵਾਲੇ ਨਾਲ ਡਾਕੂਮੈਂਟਰੀਜ਼ ਤਿਆਰ ਕਰ ਰਿਹਾ ਹੈ, ਜਿਹਨਾਂ ਦੀ ਨੁਮਾਇਸ਼ ਮੁਖਤਲਿਫ ਸੈਮੀਨਾਰਸ ਅਤੇ ਬੈਠਕਾਂ ਵਿੱਚ ਕੀਤੀ ਜਾਂਦੀ ਹੈ। ਅਸੀਂ ਅਜੋਕੇ ਵੇਲੇ ਦੀਆਂ ਲੋੜਾਂ ਨੂੰ ਸਮਝ ਕੇ ਆਪਣੇ ਜਦੀਦ ਸ਼ਾਇਰ ਅਤੇ ਕਹਾਣੀਕਾਰਾਂ ਬਾਰੇ ਵੀ ਅਜਿਹਾ ਕੰਮ ਕਰ ਰਹੇ ਹਾਂ ਜਿਹੜਾ ਉਹਨਾਂ ਦੀ ਤਖਲੀਕਾਤ ਨੂੰ ਹਮੇਸ਼ਾ ਲਈ ਮਹਿਫੂਜ਼ ਕਰ ਦੇਵੇ। ਅਸੀਂ ਜਿੱਥੇ ਦੁੱਲੇ ਭੱਟੀ, ਅਹਿਮਦ ਖਾਂ ਖਰਲ, ਵਾਰਿਸ ਸ਼ਾਹ ਅਤੇ ਅਜਿਹੇ ਦੂਜੇ ਬੜੇ ਨਾਮਾਂ ਉੱਤੇ ਕੰਮ ਕੀਤਾ ਹੈ, ਉੱਥੇ ਹੀ ਬਾਬਾ ਨਾਨਕ ਜੀ ਦੀ ਸਮਾਜ ਸੇਵਾ ਅਤੇ ਸ਼ਖਸੀਅਤ ਦੇ ਹਵਾਲੇ ਨਾਲ ਵੀ ਬੜਾ ਉੱਚ ਪੱਧਰੀ ਕੰਮ ਕਰ ਰਹੇ ਹਾਂ। ਇਹਦੇ ਨਾਲ ਜਿਹੜੇ ਤਾਰੀਖੀ ਵਾਕਿਆਤ ਗੁਜ਼ਰੇ ਉਹਨੂੰ ਵੀ ਡਾਕੂਮੈਂਟਰੀ ਰਾਹੀਂ ਮਹਿਫੂਜ਼ ਕਰਨ ਦਾ ਸਿਲਸਿਲਾ ਜਾਰੀ ਹੈ। ਡਿਜੀਟਲ ਦੁਨੀਆ ਪੰਜਾਬੀ ਯੂਨੀਅਨ ਦਾ ਇੱਕ ਖਾਸ ਮੌਜੂ ਹੈ। ਸਾਡੀ ਟੀਮ ਵਿੱਚ ਅਜਿਹੇ ਵੱਡੇ ਲੋਕ ਮੌਜੂਦ ਨੇ ਜਿਹੜੇ ਪੰਜਾਬੀ ਰਹਿਤਲ, ਤਾਰੀਖ, ਅਦਬ ਅਤੇ ਸਹਾਫਤ ਦਾ ਵਸੀਹ ਮੁਤਾਲਿਆ ਰੱਖਣ ਦੇ ਨਾਲ ਜਿੱਦਤ ਤੋਂ ਵੀ ਅਗਾਹ ਨੇ। ਇਹੋ ਵਜ੍ਹਾ ਹੈ ਕਿ ਅਸੀਂ ਡਿਜੀਟਲ ਮੀਡੀਆ ਦੇ ਜ਼ਰੀਏ ਪੰਜਾਬ ਅਤੇ ਪੰਜਾਬੀ ਦੇ ਖਿਲਾਫ ਹੋਣ ਵਾਲੀਆਂ ਸਾਜ਼ਿਸ਼ਾਂ ਦਾ ਬੜਾ ਪੱਕਾ ਤੋੜ ਕੀਤਾ। ਖਾਸ ਕਰ ਪੰਜਾਬੀ ਮਜ਼ਦੂਰਾਂ ਦਾ ਬਲੋਚਿਸਤਾਨ ਵਿੱਚ ਕਤਲੇਆਮ, ਸਿੰਧੀ ਕੌਮ ਪ੍ਰਸਤਾਂ ਵੱਲੋਂ ਪੰਜਾਬ ਨਾਲ ਨਫ਼ਰਤ ਜਾਂ ਫਿਰ KP ਵਜੋਂ ਪੰਜਾਬੀ ਦੇ ਖਿਲਾਫ ਉੱਠਣ ਵਾਲੀਆਂ ਆਵਾਜ਼ਾਂ, ਜਿਸ ਥਾਵੇਂ ਵੀ ਸਾਨੂੰ ਪੰਜਾਬ ਦਾ ਮੁਕੱਦਮਾ ਲੜਨ ਦੀ ਲੋੜ ਪਈ, ਅਸੀਂ ਆਪਣੀਆਂ ਦਲੀਲਾਂ ਨਾਲ ਸੋਸ਼ਲ ਮੀਡੀਆ ਉੱਤੇ ਮੌਜੂਦ ਸਾਂ। ਹੁਣ ਜਦ ਅਫਗਾਨੀਆਂ ਵੱਲੋਂ ਸਾਡੀ ਧਰਤੀ ਉੱਤੇ ਹਮਲਾ ਕੀਤਾ ਗਿਆ, ਇਹਦੇ ਨਾਲ ਇਹਨਾਂ ਅਫਗਾਨੀਆਂ ਨੇ ਸਾਡੇ ਦੇਸ਼ ਨੂੰ ਮੰਦਾ ਬੋਲਿਆ ਅਤੇ ਆਪਣੀ ਨਫ਼ਰਤਾਂ ਦਾ ਇਜ਼ਹਾਰ ਇਹਸਾਨ ਫਰਾਮੋਸ਼ੀ ਰਾਹੀਂ ਕੀਤਾ, ਅਤੇ ਉਦੋਂ ਵੀ ਅਸੀਂ ਡਿਜੀਟਲ ਮੀਡੀਆ ਦੇ ਜ਼ਰੀਏ ਇਹਨਾਂ ਦਾ ਚੰਗੀ ਤਰ੍ਹਾਂ ਮੱਕੂ ਠੱਪਿਆ। ਸੱਜਣੋ, ਸਾਡੀ ਖਾਸ਼ ਹੈ ਕਿ ਡਿਜੀਟਲ ਮੀਡੀਆ ਦੇ ਇਸ ਪਲੇਟਫਾਰਮ ਉੱਤੇ ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀ ਸਾਡੇ ਬਾਂਹ ਬੇਲੀ ਬਣ ਜਾਣ। ਅਸੀਂ ਇੱਕ ਅਜਿਹਾ ਪਲੇਟਫਾਰਮ ਤਖਲੀਕ ਕਰੀਏ ਜਿੱਥੇ ਨਾ ਸਿਰਫ ਸਾਡੀ ਬੋਲੀ ਦੀ ਗੱਲ ਹੋਵੇ, ਬਲਕਿ ਸਾਨੂੰ ਦਰਪੇਸ਼ ਮਸਾਇਲ ਉੱਤੇ ਵਿਚਾਰ ਵਟਾਂਦਰਾ ਵੀ ਕੀਤਾ ਜਾਏ। ਕੋਈ ਪੰਜਾਬੀ ਕੈਨੇਡਾ ਵਸਦਾ ਹੈ ਜਾਂ ਫਿਰ ਉਹਦਾ ਘਰ ਅਮਰੀਕਾ ਵਿੱਚ ਹੈ,
ਉਹ ਮਾਂਚੈਸਟਰ ਦਾ ਵਾਸੀ ਹੈ ਜਾਂ ਅੰਮ੍ਰਿਤਸਰ ਦਾ, ਉਹਦਾ ਸ਼ਹਿਰ ਲਾਹੌਰ ਹੈ ਜਾਂ ਬਰਸਲਸ, ਉਹ ਇਸ ਡਿਜੀਟਲ ਪਲੇਟਫਾਰਮ ਰਾਹੀਂ ਆਪਣੇ ਪੰਜਾਬੀ ਭਰਾਵਾਂ ਦਾ ਇੰਝ ਜੁੜ ਜਾਏ ਜਿਵੇਂ ਇਹ ਦੂਰੀਆਂ ਕੋਈ ਮਾਇਨੇ ਨਹੀਂ ਰੱਖਦੀਆਂ। ਇੱਕ ਅਜਿਹਾ ਡਿਜੀਟਲ ਪਲੇਟਫਾਰਮ ਤਖਲੀਕ ਕਰਨ ਦੇ ਹਵਾਲੇ ਨਾਲ ਮੈਨੂੰ ਤੁਹਾਡੀ ਰਾਏ ਦੀ ਲੋੜ ਹੈ। ਮੇਰੀ ਰਹਿਨੁਮਾਈ ਕਰੋ ਤਾਂ ਜਦ ਅਸੀਂ 1 ਮਈ ਨੂੰ ਮਾਂਚੈਸਟਰ ਆਈਏ ਤਾਂ ਉਦੋਂ ਅਸੀਂ ਇਸ ਡਿਜੀਟਲ ਪਲੇਟਫਾਰਮ ਦੀ ਬੁਨਿਆਦ ਵੀ ਰੱਖੀਏ, ਜਿਹਦੇ ਰਾਹੀਂ ਕੁੱਲ ਜਹਾਨ ਉੱਤੇ ਵਸਦੇ ਪੰਜਾਬੀ ਇੱਕ ਦੂਜੇ ਨਾਲ ਜੁੜ ਸਕਣ। ਜੇਕਰ ਅਸੀਂ ਇਸ ਖ਼ਾਬ ਦੀ ਤਾਬੀਰ ਕਰ ਲਈ ਤਾਂ ਫਿਰ ਯਕੀਨ ਮੰਨੋ ਦੇਸ਼ ਪੰਜਾਬ ਦਾ ਮੁਸਤਕਬਲ ਹੋਰ ਰੋਸ਼ਨ ਹੋ ਜਾਏਗਾ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਨੂੰ ਇਸ ਨੇਕ ਕੋਸ਼ਿਸ਼ ਕਾਮਯਾਬ ਕਰੇ, ਸਾਡੇ ਸੋਹਣੇ ਪੰਜਾਬ ਉੱਤੇ ਆਪਣੀਆਂ ਰਹਿਮਤਾਂ ਦੀ ਛਾਂ ਰੱਖੇ। ਇਜਾਜ਼ਤ ਦਿਓ, ਫਿਰ ਮਿਲਾਂਗੇ। ਰੱਬ ਰਾਖਾ।